अस्सलाम वालेकुम की हाल चाल है ਤੁਹਾਡਾ ठीक ठाक हो ਤੁਸੀਂ ਸਾਰੇ कैसी तबीयत है ਤੁਹਾਡੀ ਸਾਰਿਆਂ ਦੀ अल्लाह करे ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ ਅੱਜ ਮੈਂ ਜਾ ਰਹੀ ਹਾਂ ਉੱਪਰ ਰੂਮ ਤੇ ਸਭ ਤੋਂ ਉੱਪਰ 3rd ਫਲੋਰ ਤੇ ਉਹ ਹੁਣ ਮੈਂ ਹੌਲੀ ਹੌਲੀ ਸੀੜੀਆਂ ਚੜ੍ਹਨੀ ਆ ਅੱਜ ਵੇਖਿਆ ਇਸ ਕਮਰੇ ਦੀ ਵੀ ਮੈਂ ਨੀਚੇ ਤੇ ਕਰਦੀ ਰਹੀ ਹਾਂ ਜਿਹੜਾ ਡਸਟਿੰਗ ਵਗੈਰਾ ਪਰ ਇਸ ਕਮਰੇ ਨੂੰ ਦੇਖਿਆ ਨਹੀਂ ਝਾਂਕਿਆ ਨਹੀਂ ਜਿਸ ਦਿਨ ਮੈਂ ਆਈ ਹਾਂ ਬਸ ਬੈਗ ਰੱਖਣ ਵਾਸਤੇ ਇੱਕ ਦਿਨ ਉੱਪਰ ਆਈ ਸਾਂ ਤੇ ਮੈਂ ਕਿਹਾ ਥੋੜੀ ਜਿਹੀ ਡਸਟਿੰਗ ਕਰਕੇ ਆਵਾਂ ਇਹਦੀ ਵੀ अपनी मनी प्लांट का भी जरा जायज़ा लीए लोग मनी प्लांट भी साड़ी जी है बेहतर है शुक्र है अल्हम्दुलिल्लाह। मैनू आई सी दा पानी ना खत्म हो गया हो मैं चेक करके आवां। लो जी असीं हुण पढ़ने हाँ रूम विच लो चलो जी अब मैं तक दिखावा किन्ने सारे खिलौने पे ने मुस्तफा होरां दे जेड़े खेलदे सन हुण सारे इत्थे पे ने। ਇਹ ਤੇ ਮੁਸਤਫਾ ਦਾ ਬੜਾ ਫੇਵਰਟ ਸੀ ਬਈ ਇਹ ਹਰ ਵਕਤ ਉਹਨੂੰ ਲੈ ਕੇ ਫਿਰਦਾ ਸੀ ਇਹ ਔਰ ਇਹ ਵੀ ਇਹਦਾ ਬੜਾ ਸਾਰੇ ਹੀ ਇਹਦੇ ਫੇਵਰਟ ਨੇ ਲੂਈਜੀ ਮਾਰੀਓ ਇਹ ਸਭ ਇਹਨਾਂ ਦੇ ਇੱਥੇ ਖਿਲੌਣੇ ਪਏ ਨੇ ਹੁਣ ਪੈਕ ਕਰ ਕਰਕੇ ਰੱਖ ਦਿੱਤੇ ਨੇ ਹੁਣ ਫਿਰ ਇਨਸ਼ਾਅੱਲਾ ਛੁੱਟੀਆਂ ਚਾਹਣਗੇ ਨਾ ਤੇ ਫਿਰ ਖੇਲਣਗੇ। ਇਹ ਰੋਬੋਟ ਪਿਆ ਇਹਨਾਂ ਦਾ ਖਾਸ ਇਹਨਾਂ ਦੇ ਗੇਮਸ ਵਗੈਰਾ ਬੱਚਿਆਂ ਦੇ ਪਏ ਨੇ। ਇਹ ਸਾਡੇ ਗਰਮੀਆਂ 'ਚ ਪੱਖੇ ਕਿਉਂਕਿ ਛੱਤ ਵਾਲੇ ਪੱਖੇ ਹੁੰਦੇ ਨਹੀਂ ਨੇ ਇਹ ਦੇਖ ਲਓ ਛੱਤ ਤੇ ਸਿਰਫ ਲਾਈਟ ਲੱਗੀ ਹੈ ਕੋਈ ਪੱਖਾ ਨਹੀਂ ਫਿਰ ਗਰਮੀਆਂ ਵਿੱਚ ਜਦੋਂ ਆਉਂਦਾ 15-20 ਦਿਨ ਦਾ ਸੀਜ਼ਨ ਤੇ ਪੱਖੇ ਅਸੀਂ ਲਾ ਲੈਂਦੇ ਹਾਂ ਚੁੱਕ ਕੇ ਜਿਹੜੇ ਕਮਰੇ 'ਚ ਲਿਜਾਣਾ ਹੁੰਦਾ ਤੇ ਫਿਰ ਉਹ ਸਰਦੀਆਂ ਵਿੱਚ ਫਿਰ ਇਹਨੂੰ ਉੱਪਰ ਰੱਖਣਾ ਪੈਂਦਾ ਹੈ ਜਾਂ ਬੰਦ ਕਰਕੇ ਡੱਬੇ 'ਚ ਰੱਖ ਦਿਓ ਇਹਨਾਂ ਨੂੰ ਖੋਲ ਕੇ ਦੁਬਾਰਾ ਜਾਂ ਫਿਰ ਤੁਸੀਂ ਕੀ ਕਹਿੰਦੇ ਨੇ ਇਸ ਤਰ੍ਹਾਂ ਹੀ ਰੱਖ ਦੇਵੋ ਅਸੀਂ ਤਾਂ ਫਿਰ ਇਸ ਤਰ੍ਹਾਂ ਜਗ੍ਹਾ ਹੈਗੀ ਉੱਪਰ ਰੂਮ ਵਿੱਚ ਤੇ ਇਹ ਅਸੀਂ ਰੱਖ ਦਿੰਦੇ ਹਾਂ ਤੇ ਇਹ ਡਬਲ ਬੈੱਡ ਇੱਥੇ ਇਹ ਜ਼ਿਆਦਾ ਤਾਂ ਵੈਸੇ ਤਾਂ ਖੁਮਾਸ਼ ਦਾ ਕਮਰਾ ਵੀ ਖੁਮਾਸ਼ ਆਉਂਦਾ ਹੈ ਨਾ ਤੇ ਖੁਮਾਸ਼ ਇੱਥੇ ਸੌਂਦਾ ਵੇ ਤੇ ਇੱਥੇ ਐਕਸਟਰਾ ਜਿਹੜੇ ਬੈੱਡਸ਼ੀਟ ਵਗੈਰਾ ਵੀ ਪਈਆਂ ਨੇ ਤੇ ਲੋ ਬਈ ਇੱਥੇ ਮੇਰਾ ਬੈਗ ਵੀ ਪਿਆ ਹੈਂਡ ਬੈਗ ਪਿਆ ਇਹਦੇ ਸਾਰੇ ਲੈਣਾ ਬੈਗ ਪਏ ਹੁੰਦੇ ਨੇ ਜਿਹੜੇ ਪਾਕਿਸਤਾਨ ਜਾਣਾ ਹੁੰਦਾ ਨਾ ਅਸੀਂ ਤੇ ਸਾਰੇ ਬੈਗ ਇਸ ਲੈਣ ਅਸੀਂ ਰੱਖੇ ਹੁੰਦੇ ਨੇ। ਮੁਸਤਫਾ ਦੀ ਅਲਮਾਰੀ ਖੋਲੀ ਤੇ ਮੁਸਤਫਾ ਦੇ ਆਪਣੀ ਪਿਕਚਰਸ ਲੱਗੀਆਂ ਹੋਈਆਂ ਨੇ ਜਿਹੜੀ ਬਣਾ ਕੇ ਲੈ ਕੇ ਆਂਦਾ ਸਕੂਲ ਤੋਂ ਯੂਸਫ ਔਰ ਮੁਸਤਫਾ ਦੀ ਮੁxtਲਿਫ ਪਿਕਚਰਸ। ਇਹ ਮੁਸਤਫਾ ਨੇ ਕਾਰਡ ਬਣਾਇਆ ਸੀ ਮੇਰੇ ਬੇਟੇ ਨੇ ਕੈਲੰਡਰ ਦੇਖੋ ਤਸਵੀਰ ਦੇਖੋ ਇਹਦੀ ਜ਼ਰਾ ਇਹਦਾ ਕੈਲੰਡਰ ਹੈ ਬਈ ਅਸੀਂ ਇੱਥੇ ਦੇਖਿਆ ਕਰਾਂਗੇ ਇਹ ਵੀ ਮੁਸਤਫਾ ਦੀ ਪਿਕਚਰ ਹੈ ਯੂਸਫ ਇਹ ਮੁਸਤਫਾ ਲਿਖਿਆ ਹੈ ਔਰ ਇਹ ਇਹਨਾਂ ਦੀ ਮੁxtਲਿਫ ਚੀਜ਼ਾਂ ਇਹਨਾਂ ਨੇ ਆਪਣੀ ਅਲਮਾਰੀ ਵਿੱਚ ਲਾਈਆਂ ਹੋਈਆਂ ਨੇ ਬਣਾ ਕੇ ਇਹ ਵੀ ਮੁਸਤਫਾ ਨੇ ਕੁਝ ਬਣਾਇਆ ਜ਼ਿਆਦਾ ਇਹ 'ਚ ਸਮਾਨ ਮੁਸਤਫਾ ਦਾ ਵੇ ਪੂਰੇ ਡੋਰ ਦੇ ਉੱਪਰ ਇਹਨਾਂ ਲਾਇਆ ਹੋਇਆ ਇਹ ਵੀ ਦੇਖੋ ਮੁਸਤਫਾ ਦੇ ਕੱਪੜੇ ਟੰਗੇ ਹੋਏ ਨੇ ਜੈਕਟਸ ਕਿਉਂਕਿ ਉੱਥੇ ਕਤਰ ਗਏ ਨੇ ਉੱਥੇ ਤੇ ਜੈਕਟਸ ਇੰਨੀ ਇਸਤੇਮਾਲ ਨਹੀਂ ਹੋਣੀਆਂ ਇੱਥੇ ਸਾਰੀਆਂ ਉਹਦੀਆਂ ਜੈਕਟਾਂ ਟੰਗੀਆਂ ਹੋਈਆਂ ਨੇ। ਖਾਸੀਆਂ ਜੈਕਟਾਂ ਦਾ ਜ਼ਖੀਰਾ ਇੱਥੇ ਪਿਆ ਵੇ ਮੁਸਤਫਾ ਦੀ ਅਲਮਾਰੀ ਵਿੱਚ ਕੁਝ ਸਾਰੇ ਸਮਾਨ ਉਹ ਲੈ ਗਏ ਨੇ ਔਰ ਇਹ 2-3 ਸ਼ਰਟਾਂ ਯਹੀਆ ਦੀਆਂ ਵੀ ਟੰਗੀਆਂ ਹੋਈਆਂ ਨੇ ਇੱਥੇ। मुस्तफ़ा मुस्तफ़ा प्यारे प्यारे मुस्तफ़ा 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 प्यारे प्यारे मुस्तफ़ा राज दुलारे मुस्तफ़ा।
ਮੁਸਤਫਾ ਦੇ ਔਰ ਯੂਸਫ ਦੇ ਸਾਰੇ ਪੈਨ ਪੈਨਸਲਾਂ ਪਈਆਂ ਨੇ ਖਾਸੀ ਬੜੀ ਮਿਕਦਾਰ ਵਿੱਚ। ਇਸ ਤੋਂ ਇਲਾਵਾ ਵੀ ਬਹੁਤ ਕੁਝ ਪਿਆ ਵੇ ਇਹਨਾਂ ਦਾ, ਪਰ ਇਹ ਵੇ ਕਿ ਮੈਂ ਉੱਪਰ ਡਸਟਿੰਗ ਕਰਨ ਆਈ ਸਾਂ ਤੇ ਮੇਰੇ ਨਜ਼ਰ ਆ ਗਈਆਂ ਚੀਜ਼ਾਂ ਉਹਨਾਂ ਦੀਆਂ। ਅਲਹਮਦੁਲਿਲਾ ਅੱਜ ਧੁੱਪ ਨਿਕਲੀ ਹੈ, ਮੈਂ ਕੱਪੜੇ ਵੀ ਧੋ ਕੇ ਪਾਏ ਨੇ ਤੇ ਮੈਂ ਥੋੜੀ ਆ ਕੇ ਸਾਰੇ ਰੂਮਸ ਦੀਆਂ ਖਿੜਕੀਆਂ ਖੋਲੀਆਂ ਨੇ ਥੋੜੇ ਤਾਂ ਕਿ ਹਵਾ ਕ੍ਰਾਸ ਹੋ ਜਾਵੇ ਧੁੱਪੇ। ਥੋੜੀ ਦੇਰ ਤੱਕ ਧੁੱਪ ਖਤਮ ਹੋ ਜਾਣੀ ਹੈ ਤੇ ਫਿਰ ਮੈਂ ਖਿੜਕੀਆਂ ਬੰਦ ਕਰ ਦਾਂਗੀ, ਲੇਕਿਨ ਐਵੇਂ ਕਿ ਥੋੜੀ ਜਿਹੀ ਫਰੈਸ਼ ਏਅਰ ਆ ਜਾਂਦੀ ਹੈ ਤੇ ਫਿਰ ਅਸੀਂ ਬੰਦ ਕਰ ਦੇਵਾਂਗੇ। ਟੋਕਰੀ ਮੈਂ ਸਾਫ਼ ਕਰ ਲਈ, ਫਰੂਟ ਵਾਲੀ ਗੰਦੀ ਹੋ ਰਹੀ ਸੀ, ਮੈਂ ਕਿਹਾ ਇਹਨੂੰ ਜ਼ਰਾ ਸਾਫ਼ ਕਰ ਲਵਾਂ। ਹੁਣ ਬਸ ਇੱਕ ਆਖਰੀ ਅਮਰੂਦ ਬਚਿਆ ਵੇ ਤੇ ਆਖਰੀ ਕੇਲਾ ਵਿਚਾਰਾ ਬਚਿਆ ਵੇ ਤੇ ਸੇਬ ਹਾਲੇ ਪਏ ਸਨ ਤੇ ਮੈਂ ਕਿਹਾ ਚਲੋ ਸੇਬ ਖੋਲ ਕੇ ਇਹਦੇ ਵਿੱਚ ਪੈਕਟ ਪਾ ਦੇਣੀ ਆ ਤੇ ਨਾਲ ਮੈਂ ਕੱਟਾਂਗੀ ਖਰਬੂਜ਼ਾ। ਖਰਬੂਜ਼ਾ ਕਟਿੰਗ ਹੋ ਗਿਆ ਵੇ, ਹੁਣ ਅਸੀਂ ਛਿਲਕੇ ਸੁੱਟ ਦੇਵਾਂਗੇ ਤੇ ਫਰੂਟ ਵਾਲੀ ਟੋਕਰੀ ਇਹਦੀ ਜਗ੍ਹਾ ਤੇ ਜਾਏਗੀ। ਬੜੀ ਅੱਛੀ ਧੁੱਪ ਹੈ ਤੇ ਨਿਕਲੀ ਆ ਬਈ ਥੋੜੀ ਜਿਹੀ ਵॉक ਕਰ ਲਈਏ। ਹਾਲਾਂਕਿ ਰੋਜ਼ਾ ਵੇ ਪਰ ਐਵੇਂ ਕਿ ਧੁੱਪ ਲਵਾਉਣਾ ਜ਼ਰੂਰੀ ਹੈ। 2-4 ਚੱਕਰ ਮੈਂ ਕੱਟ ਲਵਾਂਗੀ, ਉਹਦੇ ਨਾਲ ਹੋ ਜਾਏਗਾ ਕਿ ਚਲੋ ਥੋੜਾ ਜਿਸਮ 'ਚ ਗਰਮਾਈ ਜੀ ਆ ਜਾਏਗੀ, ਕਿਉਂਕਿ ਹੁਣ ਜਿਵੇਂ ਹੀ ਧੁੱਪ ਇੱਕਦਮ ਕੱਟੀ ਤੇ ਨਾਲ ਹੀ ਫਿਰ ਜਿਹੜਾ ਵੇ ਠੰਡਕ ਦਾ ਇਜ਼ਾਫਾ ਹੋ ਜਾਣਾ ਵੇ ਤੇ ਬੜਾ ਸੋਹਣਾ ਪਿਆ ਦਿਨ ਅੱਜ ਨਿਕਲਿਆ ਵੇ। ਸਨੀ ਡੇ ਹੁੰਦਾ ਵੇ ਤੇ ਫਿਰ ਐਸੇ ਅੱਖਾਂ ਅੱਗੇ ਹੱਥ ਵੀ ਰੱਖਣਾ ਪੈ ਜਾਂਦਾ ਬੰਦੇ ਨੂੰ ਕਿ ਅੱਖਾਂ 'ਚ ਧੁੱਪ ਪੈਂਦੀ ਹੈ, ਪਰ ਬਹੁਤ ਚੰਗਾ ਪਿਆ ਲੱਗਦਾ ਵੇ। ਅੱਜ ਹੀਟਿੰਗ ਵੀ ਚਲਾਉਣੀ ਨਹੀਂ ਪਈ ਹੈ ਤੇ ਅੱਜ ਕੀ ਕਹਿੰਦੇ ਨੇ ਕੱਪੜੇ ਵੀ ਧੋਤੇ ਨੇ, ਕੰਮ ਵੀ ਕੀਤਾ, ਖਿੜਕੀਆਂ ਖੋਲੀਆਂ, ਥੋੜਾ ਘਰ ਵੀ ਥੋੜਾ ਜਿਹਾ ਹਵਾ ਫਿਰੇ ਘਰ ਨੂੰ, ਕਿਉਂਕਿ ਮੁਸਤਕਿਲ ਬੰਦ ਰਹਿ ਕੇ ਖਿੜਕੀਆਂ ਫਿਰ ਐਵੇਂ ਕਿ ਘਰ ਥੋੜਾ ਜਿਹਾ ਐਸਾ ਲੱਗਣ ਲੱਗ ਜਾਂਦਾ ਹੈ ਕਿ ਹੋਰ ਦਿਲ ਚਾਹੁੰਦਾ ਕਿ ਖਿੜਕੀ ਅਸੀਂ ਖੋਲੀਏ। ਤੇ ਪੌਦਿਆਂ 'ਚ ਵੀ ਪੱਤੇ ਛੱਤੇ ਆ ਰਹੇ ਨੇ, ਆ ਦੇਖੋ ਬਈ ਨਵੇਂ ਕੋਪਲਾਂ ਫੁੱਟ ਪਈਆਂ ਨੇ। ਇਹ ਦੇਖੇ ਕਿੰਨੇ ਸੋਹਣੇ ਪੱਤੇ ਉਹ ਫੁੱਟ ਪਏ ਨੇ ਤੇ ਹਵਾ ਅੱਛੀ ਚੱਲ ਰਹੀ ਹੈ ਕਿ ਹਵਾ ਐਸੀ ਚੱਲਦੀ ਪਈ ਹੈ ਕਿ ਬੁਰਾ ਨਹੀਂ ਪਿਆ ਲੱਗਦਾ। ਤੇ ਮੈਂ ਮੌਕੇ ਤੋਂ ਫਾਇਦਾ ਉਠਾਇਆ, ਜ਼ੋਹਰ ਦੀ ਨਮਾਜ਼ ਪੜ੍ਹ ਕੇ ਫਾਰਗ ਹੋਈ ਸਾਂ ਮੈਂ ਕਿਹਾ ਚਲੋ ਥੋੜਾ ਜਿਹਾ ਹੁਣ ਲੇਟਣ ਤੋਂ ਪਹਿਲਾਂ 2 ਚੱਕਰ ਕੱਢ ਲੈਂਦੀ ਹਾਂ, ਫਿਰ ਜਾ ਕੇ ਇੱਕਦਮ ਟੈਂਪਰੇਚਰ ਡਿੱਗ ਪੈਣਾ ਵੇ ਤੇ ਅਸੀਂ ਜਿਹੜਾ ਨਾ ਫਿਰ ਰਜ਼ਾਈ ਵਿੱਚ ਅਸੀਂ ਬੁੱਧੇ ਪੈ ਜਾਣਾ ਵਾ। ਤੇ ਇਸ ਤੋਂ ਥੋੜੀ ਜਿਹੀ ਤੁਹਾਡੇ ਨਾਲ ਗੱਲਬਾਤ ਕਰ ਲਵਾਂ ਤੇ ਈਦ ਦੇ ਹਵਾਲੇ ਦੇ ਨਾਲ ਤਿਆਰੀਆਂ ਚੱਲ ਰਹੀਆਂ ਨੇ ਮੇਰੀ ਤੇ ਕੋਈ ਖਾਸ ਅਸੀਂ ਤਿਆਰੀ ਨਹੀਂ ਹੈ। ਉੱਥੋਂ ਹੀ ਕੱਪੜੇ ਸਵਾ ਕੇ ਲੈ ਕੇ ਆ ਗਏ ਸਾਂ, ਕੋਈ ਵੀ ਇੱਕ ਸੂਟ ਚੁੱਕ ਕੇ ਪਾ ਲਵਾਂਗੇ। ਲੇਕਿਨ ਜਿਹੜੇ ਬੱਚੇ ਹੁੰਦੇ ਨੇ ਸਪੈਸ਼ਲੀ ਬੱਚੀਆਂ, ਉਹਨਾਂ ਨੂੰ ਤਾਂ ਈਦ ਦਾ ਬੜਾ ਸ਼ੌਕ ਹੁੰਦਾ ਵੀ, ਉਹ ਫਿਰ ਰੰਗ ਬਰੰਗੇ ਕੱਪੜੇ ਤੇ ਜੁੱਤੀਆਂ। ਅਸੀਂ ਮੌਲ ਗਏ ਉਸ ਦਿਨ ਤੇ ਉੱਥੇ ਵੀ ਬੜਾ ਜੀ ਰਸ਼ ਸੀ, ਲੋਕ ਬੱਚਿਆਂ ਨੂੰ ਲੈ ਕੇ ਦੇ ਰਹੇ ਸਨ ਚੀਜ਼ਾਂ। ਤੇ ਈਦ ਕਹਿੰਦੇ ਨੇ ਸਾਡੇ ਅੱਬੂ ਅੱਲਾ ਜੰਨਤ ਨਸੀਬ ਕਰੇ, ਕਹਿੰਦੇ ਹੁੰਦੇ ਸਨ ਕਿ ਈਦ ਤੇ ਬੱਚਿਆਂ ਦੀ ਵੱਡਿਆਂ ਦੀ ਕੀ ਈਦ ਹੁੰਦੀ ਹੈ, ਬੱਚਿਆਂ ਨੂੰ ਖੁਸ਼ ਦੇਖ ਕੇ ਤੇ ਫਿਰ ਵੱਡੇ ਵੀ ਖੁਸ਼ ਹੋ ਜਾਂਦੇ ਨੇ। ਔਰ ਈਦ ਤੇ ਈਦੀ ਜਿਹੜੇ ਨਾ ਸਭ ਤੋਂ ਅੱਛਾ ਆਈਟਮ ਈਦ ਦਾ ਈਦੀ ਲੱਗਦਾ ਵੇ ਬਈ, ਜਦੋਂ ਈਦੀ ਮਿਲਦੀ ਹੁੰਦੀ ਸੀ ਨਾ। ਅਸੀਂ ਹੁਣ ਤਾਂ ਵੱਡੇ ਹੋ ਗਏ, ਅਸੀਂ ਇੰਨੇ ਵੱਡੇ ਹੋ ਗਏ ਆ ਕਿ ਸਾਰਿਆਂ ਛੋਟਿਆਂ ਨੂੰ ਈਦੀਆਂ ਦੇਣੀਆਂ ਪੈਂਦੀਆਂ ਨੇ, ਪਰ ਉਹ ਟਾਈਮ ਯਾਦ ਆਉਂਦਾ ਵੇ ਆਪਣੇ ਬਚਪਨ ਦਾ ਕਿ ਜਦੋਂ ਅਸੀਂ ਹੱਥ ਐਸਾ ਕਰਦੇ ਹੁੰਦੇ ਸੀ ਅੱਬੂ ਦੇ ਅੱਗੇ ਕਿ ਅੱਬੂ ਜੀ ਈਦੀ ਦੇ ਦੇਵੋ, ਅੱਬੂ ਜੀ ਈਦੀ ਦੇ ਦੇਵੋ। ਤੇ ਅੱਬੂ ਜੀ ਨੇ ਹੱਸਣਾ, ਅੱਬੂ ਨੇ ਕਹਿਣਾ ਤੁਸੀਂ ਹਰ ਵੇਲੇ ਫਕੀਰ ਹੀ ਰਹਿੰਦੇ ਹੋ। ਤੇ ਉਹ ਈਦੀ ਮਿਲਣੀ 'ਚ ਖੁਸ਼ ਹੋਣਾ, ਉਹ 5-5 10-10 ਰੁਪਏ ਸਾਡੇ ਵਾਸਤੇ ਲੱਖਾਂ ਰੁਪਇਆਂ ਨਾਲੋਂ ਵੀ ਜ਼ਿਆਦਾ ਕੀਮਤੀ ਹੁੰਦੇ ਸਨ ਕਿ ਜਿਹੜੇ ਮਿਲਦੇ ਹੁੰਦੇ ਸਨ। ਉਹ ਮਾਂ ਬਾਪ ਦੇ ਹੱਥਾਂ ਦੇ ਦਿੱਤੇ ਹੋਏ ਖੁਸ਼ੀਆਂ, ਉਹ ਤੋਹਫੇ ਉਹ ਭੁੱਲਦੇ ਹੀ ਨਹੀਂ। ਅੱਜ ਬਹੁਤ ਕੁਛ ਹੈ ਸਾਡੇ ਕੋਲ, ਪਰ ਉਹ ਕੀਮਤੀ ਸਾਡੇ ਕੋਲ ਚੀਜ਼ਾਂ ਨਹੀਂ ਰਹੀਆਂ, ਉਹ ਮਾਂ ਬਾਪ ਦੀਆਂ ਮੁਹੱਬਤਾਂ ਨਹੀਂ ਸਾਡੇ ਕੋਲ ਰਹੀਆਂ ਤੇ ਉਹ ਸਾਡੇ ਕੋਲ ਜਿਹੜੇ ਨੇ ਉਹ ਵਕਤ ਗੁਜ਼ਰ ਗਿਆ। ਹੁਣ ਅਸੀਂ ਦੇਣ ਵਾਲਿਆਂ 'ਚ ਸ਼ੁਮਾਰ ਹੁੰਦੇ ਹਾਂ, ਲੈਣ ਵਾਲਿਆਂ 'ਚ ਕੋਈ ਨਹੀਂ ਵੀ। ਹੁਣ ਕੋਈ ਕਹਿੰਦਾ ਕਿ ਲੋ ਵੀ 5 ਰੁਪਏ ਲੈ ਲਓ, ਤੁਸੀਂ ਵੀ ਈਦੀ ਲੈ ਲਵੋ। ਅਸੀਂ ਤੇ ਕੀ ਕਹਿੰਦੇ ਨੇ 5 ਰੁਪਏ ਲੈ ਕੇ ਖੁਸ਼ ਹੋਣ ਵਾਲੇ ਬੱਚੇ ਸਨ ਕਿ 5 ਰੁਪਏ ਮਿਲ ਜਾਂਦੇ ਸਨ ਤੇ ਬਸ ਉਹੀ ਖੁਸ਼ ਹੋ ਜਾਣਾ ਕਿ ਸਾਨੂੰ ਈਦੀ ਮਿਲ ਗਈ। ਤੇ ਹੁਣ ਮੈਂ ਚੱਲਣੀ ਅੰਦਰ ਜਾ ਕੇ ਫਿਰ ਆਪਣਾ ਟਾਪੋ ਟਾਪ ਜਿਹੜਾ ਵੀ ਅਸੀਂ ਹੁਣ ਰਜ਼ਾਈ ਖਿੱਚਾਂਗੇ ਤੇ ਅਸਰ ਤੱਕ ਸੋਵਾਂਗੇ ਤੇ ਫਿਰ ਉਸ ਤੋਂ ਬਾਅਦ ਉੱਠ ਕੇ ਫਿਰ ਰੋਜ਼ੇ ਦੀ ਤਿਆਰੀ। इस तरह सुबह होती है, शाम होती है, उम्र यूं ही तमाम होती है। तो उम्र एक दिन इस तरह तमाम हो जाती है, एक दिन असी भी बस कैक पैया हो जाना है, जाके कबर च वड़ जाना वे तो बस वे कहानी हो जानी है ख़त्म। तो फिर मेरे वालों अल्लाह हाफिज़, तेरा रब रखा।